ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ टीम मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਡਾਕਟਰ ਸਾਹਿਬ ਅੱਜ 15 ਅਕਤੂਬਰ 2013 30 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਜਰਮਨ ਤੋਂ ਵੀਰ ਨਰਿੰਦਰ ਸਿੰਘ ਵਿਰਕ ਜੀ ਦੀ। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲੇ ਦਿਨੀ ਇੱਕ ਡਾਕੂਮੈਂਟਰੀ ਫਿਲਮ ਦੇਖੀ ਜਿਸ ਵਿੱਚ ਕਲੀਅਰ ਕੀਤਾ ਗਿਆ ਹੈ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਪਾਰਟੀ ਤੇ ਗਿਆਨੀ ਜੈਲ ਸਿੰਘ ਨੇ ਅਕਾਲੀ ਦਲ ਦੇ ਖਿਲਾਫ ਫੜਾ ਕੀਤਾ ਸੀ। ਇਸ ਵਿੱਚ ਕੀ ਰਾਜ ਹੈ, ਸਾਨੂੰ ਇਹ ਸਪਸ਼ਟ ਕਰੋ। ਬਾਕੀ ਮੈਨੂੰ ਤੁਹਾਡਾ ਸੋਚੋ ਸੱਚ ਪ੍ਰੋਗਰਾਮ ਬਹੁਤ ਪਸੰਦ ਹੈ। ਦੇਖ ਕੇ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ, ਤੁਹਾਡਾ ਛੋਟਾ ਵੀਰ। ਇਸੇ ਵਿਸ਼ੇ ਤੇ ਕਿਉਂਕਿ ਦੋ ਹੋਰ ਈਮੇਲਸ ਨੇ ਜੀ ਜੀ ਤੁਸੀਂ ਉਹ ਪੜ੍ਹ ਦਿਓ, ਫਿਰ ਅਸੀਂ ਇੱਕ ਵਾਰੀ ਨੂੰ ਰਿਸਪੌਂਡ ਕਰਦੇ ਜੀ। ਡਾਕਟਰ ਸਾਹਿਬ ਇਹ ਈਮੇਲ ਕੈਲੀਫੋਰਨੀਆ ਤੋਂ ਵੀਰ ਹਰਜੋਤ ਸਿੰਘ ਖਾਲਸਾ ਜੀ ਦੀ ਹੈ। ਇਹ ਲਿਖਦੇ ਹਨ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਨਾਂ ਦੀ ਇਹ ਵੀਡੀਓ ਦੇਖ ਕੇ ਜ਼ਰੂਰ ਟਿੱਪਣੀ ਕਰੋ ਜੀ। ਸਾਡੇ ਕੋਲ ਇਸੇ ਨਾਲ ਦੀ ਇੱਕ ਹੋਰ ਈਮੇਲ ਹੈ ਸਵੀਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ ਡਾਕਟਰ ਸਾਹਿਬ ਇਹ ABP ਚੈਨਲ ਦੀ ਕਹਾਣੀ ਹੈ, ਸਭ ਕੁਝ ਗਲਤ ਦਿਖਾਇਆ ਗਿਆ ਹੈ। ਕੁਲਦੀਪ ਨਈਅਰ ਸਾਫ਼ ਝੂਠ ਬੋਲ ਰਿਹਾ ਹੈ। ਸੰਤ ਭਿੰਡਰਾਂਵਾਲਿਆਂ ਨੂੰ ਜੂਨ 84 ਲਈ ਦੋਸ਼ੀ ਸਾਬਤ ਕੀਤਾ ਗਿਆ ਹੈ। ਇੰਦਰਾ ਗਾਂਧੀ ਸਮਝੌਤਾ ਕਰਨਾ ਚਾਹੁੰਦੀ ਸੀ ਪਰ ਸੰਤ ਭਿੰਡਰਾਂਵਾਲੇ ਅੜੀਅਲ ਸੁਭਾਅ ਦੇ ਸਨ ਅਤੇ ਉਹ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੁੰਦੇ ਸਨ। ਡਾਕਟਰ ਸਾਹਿਬ ਹੁਣ ਸਾਨੂੰ TV 84 ਤੇ ਹੀ ਆਸ ਹੈ। ਜਿਵੇਂ ABP ਚੈਨਲ ਵਾਲਿਆਂ ਨੇ ਗਲਤ ਸਟੋਰੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਤੁਸੀਂ ਉਸੇ ਤਰ੍ਹਾਂ TV 84 ਤੇ ਉਹਨਾਂ ਦੇ ਝੂਠ ਦਾ ਪਰਦਾ ਚੁੱਕੋ। ਇਹਨਾਂ ਨੂੰ ਇੱਕ ਅਲੱਗ ਪ੍ਰੋਗਰਾਮ ਰਾਹੀਂ ਮੂੰਹ ਤੋੜਵਾ ਜਵਾਬ ਦਿਓ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਜਰਮਨ ਤੋਂ ਵੀਰ ਨਰਿੰਦਰ ਸਿੰਘ ਵਿਰਕ, ਕੈਲੀਫੋਰਨੀਆ ਤੋਂ ਵੀਰ ਹਰਜੋਤ ਸਿੰਘ ਖਾਲਸਾ ਜੀ ਤੇ ਸਵੀਡਨ ਤੋਂ ਵੀਰ ਕੁਲਦੀਪ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਉਹਨਾਂ ਨੇ ਸਾਨੂੰ ਲਿਖਿਆ ਹੈ। ਸਾਡੇ ਤੇ ਮਾਣ ਵੀ ਉਹਨਾਂ ਨੇ ਕੀਤਾ ਹੈ ਕਿ ਅਸੀਂ ਇਸ ਝੂਠ ਦੇ ਪੁਲੰਦੇ ਨੂੰ ਤੂੰਬਾ ਕਰਨ ਦੀ ਸਮਰੱਥਾ ਰੱਖਦੇ ਹਾਂ ਗੁਰੂ ਦੇ ਬਲ ਨਾਲ ਜੀ। ਇਸ ਤੋਂ ਇਲਾਵਾ ਪੰਜਾਬ ਸਪੈਕਟਰਮ ਔਰ ਦੂਸਰੇ ਵੈਬਸਾਈਟਸ ਦੇ ਉੱਤੇ ਵੀ ਕੁਛ ਵੀਰਾਂ ਨੇ ਇਸ ਝੂਠ ਦੇ ਪੁਲੰਦੇ ਨੂੰ ਬੇਨਕਾਬ ਕਰਨ ਦੇ ਲਈ ਜਾਂ ਇਸ ਨੂੰ ਕੀਮਾ ਕਰਨ ਦੇ ਲਈ ਬੜੀਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਨੇ। ਇਸ ਫਿਲਮ ਕਿਉਂਕਿ ਇੱਕ ਡਾਕੂਮੈਂਟਰੀ ਵੀ ਨਹੀਂ ਹੈ, ਅਸਲ 'ਚ ਇਸ ABP ਚੈਨਲ 'ਤੇ ਇੱਕ ਪ੍ਰੋਗਰਾਮ ਚੱਲਦਾ ਹੈ ਪ੍ਰਧਾਨ ਮੰਤਰੀ ਦੇ ਨਾਂ ਥੱਲੇ ਜੀ। ਬੜਾ ਥਰਡ ਰੇਟ ਇਹ TV ਚੈਨਲ ਹੈ। ਇਹਦੀ TRP ਜਿਹਦੇ 'ਚ ਕਹਿੰਦੇ ਨੇ ਵੀ ਕਿੰਨੇ ਕੁ ਲੋਕ ਦੇਖਦੇ ਨੇ ਜੀ, ਉਹ ਬਿਲਕੁਲ ਨਹੀਂ। ਗੁਮਨਾਮ ਜਿਹਾ ਹਿੰਦੁਸਤਾਨ 600 ਚੈਨਲ ਨੇ ਘੱਟੋ ਘੱਟ ਦੇਸੀ ਜੀ, ਉਹਨਾਂ 'ਚ ਇੱਕ ਇਹ ਫੇਲ ਹੋਇਆ ਚੈਨਲ ਹੈ। ਸੋ ਕਿਸੇ ਨੇ ਇਹਨਾਂ ਨੂੰ ਸਲਾਹ ਦਿੱਤੀ ਹੋਣੀ ਹੈ ਕਿ ਵੀ ਅੱਜ ਵੀ ਜੇ ਨਾਂ ਵਿਕਦਾ ਤੇ ਸੰਤ ਭਿੰਡਰਾਂਵਾਲਿਆਂ ਦਾ ਜੀ, ਔਰ ਉਹਦੇ 'ਚ ਜਿਹੜੇ ਸਿੱਖ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਜੀ ਤੇ ਦੂਸਰੇ ਜਿਹੜੇ ਨੇ ਉਹਨਾਂ ਦੇ ਇਮੇਜ ਨੂੰ ਇਸ ਤਰੀਕੇ ਨਾਲ ਬਹੁਤ ਗਿਣਤੀ 'ਚ ਪ੍ਰੋਜੈਕਟ ਕੀਤਾ ਗਿਆ ਹੈ ਕਿ ਦੂਸਰੇ ਖੌਫ ਖਾਂਦੇ ਨੇ ਜੀ। ਸੋ ਜੇ ਤੁਸੀਂ ਇਸ ਥੀਮ ਦੇ ਉੱਤੇ ਕੁਛ ਦਿਖਾਓ ਤੇ ਤੁਹਾਡੀ ਜਿਹੜੀ ਹੈ ਇਹਨੂੰ ਕੀ ਕਹਿੰਦੇ ਨੇ TRP ਇਹ ਇੰਪਰੂਵ ਕਰੇਗੀ ਔਰ ਤੁਹਾਡਾ ਚੈਨਲ ਪੋਪੂਲਰ ਹੋਏਗਾ। ਔਰ ਮੈਂ ਸਮਝਦਾ ਹਾਂ ਵੀ ਜਿਹਨੇ ਵੀ ਉਹਨਾਂ ਨੂੰ ਇਹ ਸਲਾਹ ਦਿੱਤੀ ਉਹ ਇਸ ਦੇ ਵਿੱਚ ਕਾਮਯਾਬ ਰਹੇ ਜੀ, ਕਿਉਂਕਿ ਇੱਕ ਥਰਡ ਰੇਟ ਸੋ ਕਾਲਡ ਅਖੌਤੀ ਡਾਕੂਮੈਂਟਰੀ, ਥਰਡ ਰੇਟ TV ਚੈਨਲ ਤੇ ਥਰਡ ਰੇਟ ਬੰਦਾ ਜਿਹੜਾ ਉਹਨੂੰ ਪ੍ਰੈਜ਼ੈਂਟ ਕਰ ਰਿਹਾ ਹੈ ਤੇ ਥਰਡ ਰੇਟ ਜਿਹੜੇ ਬਿਲਕੁਲ ਵਿਦਆਊਟ ਕ੍ਰੈਡੀਬਿਲਿਟੀ ਜਿਹੜੇ ਸੋ ਕਾਲਡ ਪੱਤਰਕਾਰ ਤੇ ਦੂਜਿਆਂ ਨੇ ਜਿਨ੍ਹਾਂ ਨੇ ਕਾਮੈਂਟ ਲਏ ਨੇ ਜੀ। ਇਸ ਸਭ ਚੋਂ ਜੇ ਕੋਈ ਕ੍ਰੈਡੀਬਿਲਿਟੀ ਹੈ ਤੇ ਉਹ ਉਹਨਾਂ 400 ਤੋਂ ਜ਼ਿਆਦਾ ਜਿਹੜੇ ਵੀਰ ਭੈਣਾਂ ਨੇ ਜਿਨ੍ਹਾਂ ਨੇ ਉਹਦੇ ਥੱਲੇ ਕਾਮੈਂਟ ਲਿਖੇ ਨੇ, ਮੈਂ ਕਿਉਂਕਿ ਸਵੇਰੇ ਚੈੱਕ ਕੀਤਾ ਸੀ ਜੀ, ਜਿਨ੍ਹਾਂ ਨੇ ਇਹਨਾਂ ਨੂੰ ਸ਼ਰਮ ਦਿੱਤੀ ਹੈ ਕਿ ਵੀ ਤੁਸੀਂ ਕੋਈ ਤਾਂ ਸ਼ਰਮ ਕਰੋ ਕਿ ਵੀ ਤੁਸੀਂ ਬਿਲਕੁਲ ਹੀ ਸਾਰਾ ਕੁਝ ਝੂਠ ਦਾ ਸਹਾਰਾ ਲੈਣਾ। ਔਰ ਜੋ ਨੀਤੀ ਪਿਛਲੇ 68 ਸਾਲ ਤੋਂ ਹਿੰਦੁਸਤਾਨ ਦੀ ਹਕੂਮਤ ਆਮ ਕਰਕੇ ਔਰ ਪਿਛਲੇ 29-30 ਸਾਲ ਤੋਂ ਖਾਸ ਤੌਰ 'ਤੇ ਸਿੱਖਾਂ ਨੂੰ, ਸਿੱਖਾਂ ਦੇ ਨਾਇਕਾਂ ਨੂੰ ਬਦਨਾਮ ਕਰਨ ਦੇ ਲਈ ਜੋ ਨੀਤੀ ਅਪਣਾਈ ਹੋਈ ਹੈ ਉਹਨਾਂ ਨੇ ਜੀ, ਤੁਸੀਂ ਉਸ ਦੇ ਉੱਤੇ ਹੀ ਜਿਹੜਾ ਚੱਲ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਜਿਸ ਕਿਸਮ ਦੀਆਂ ਖਬਰਾਂ ਹੁੰਦੀਆਂ ਨੇ ਇਹ ਲੱਗਦਾ ਹੁੰਦਾ ਹੈ ਕਿ ਵੀ ਸ਼ਾਇਦ ਬਹੁਤ ਥੋੜ੍ਹੇ ਜਿਹੇ ਲੋਕ ਨੇ ਜਿਹੜੇ ਪੰਥਕ ਸੋਚ ਰੱਖਦੇ ਨੇ। ਕਈ ਆਪਣੇ ਹੀ ਵੀਰਾਂ ਨੂੰ ਲੱਗਣ ਲੱਗ ਜਾਂਦਾ, ਭੈਣਾਂ ਨੂੰ ਲੱਗਣ ਲੱਗ ਜਾਂਦਾ ਜੀ। ਪਰ ਜਦੋਂ ਇਸ ਕਿਸਮ ਦਾ ਚੈਲੰਜ ਆਉਂਦਾ ਔਰ ਇਹ ਸਿਰਫ 3 ਈਮੇਲਸ ਅਸੀਂ ਪੜ੍ਹੀਆਂ ਨੇ,
ਹੋਰ ਕਿੰਨੀਆਂ ਫੋਨ ਕਾਲਸ ਤੇ ਕਿੰਨੇ ਹੋਰ ਵੀਰ ਭੈਣਾਂ ਨੇ ਜਿਨ੍ਹਾਂ ਨੇ ਸਾਨੂੰ ਪਹੁੰਚ ਕਰਕੇ ਕਿਹਾ ਕਿ ਜੀ ਇਸ ਝੂਠ ਨੂੰ ਜਿਹੜਾ ਐਕਸਪੋਜ਼ ਕਰੋ। ਸੋ ਅਸੀਂ ਇਹ ਸਮਝਦੇ ਹਾਂ ਵੀ ਆਲਰੇਡੀ ਇਹ ਮੈਸੇਜ ਸਿੱਖ ਕੌਮ ਤੱਕ ਕਨਵੇ ਹੋਇਆ ਹੋਇਆ ਜੀ ਕਿ ਜਿਹੜਾ ਵੀ ਬਹੁ ਗਿਣਤੀ ਦੇ ਲੀਡਰਾਂ ਉਹਨਾਂ ਦੇ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ 'ਚੋਂ ਨਿਕਲੇਗਾ ਸਿੱਖਾਂ ਪ੍ਰਤੀ, ਸਿੱਖਾਂ ਦੇ ਨਾਇਕਾਂ ਪ੍ਰਤੀ, ਉਹ ਵਿਤਕਰੇ ਭਰਿਆ ਹੋਏਗਾ ਜੀ, ਉਹ ਝੂਠ ਹੋਏਗਾ, ਵਨ ਸਾਈਡਡ ਹੋਏਗਾ, ਪੱਤਰਕਾਰੀ ਦੇ ਕਿਸੇ ਸਟੈਂਡਰਡ ਦੇ ਉੱਤੇ ਉਹ ਜਿਹੜਾ ਉਹ ਪੂਰਾ ਨਹੀਂ ਉਤਰਦਾ ਹੋਏਗਾ। ਪਰ ਫਿਰ ਵੀ ਇਹ ਅਵੇਲੇਬਲ ਹੈ, ਵੀਡੀਓ ਜਿਹੜੀ ਹੈ ਇਸ ਨੂੰ ਦੇਖਿਆ ਜਾ ਸਕਦਾ ਹੈ। ਪਰ ਮੈਂ ਤਾਂ ਸ਼ਾਇਦ ਜੇ ਇੰਨੇ ਵੀਰਾਂ ਭੈਣਾਂ ਨੇ ਮੈਨੂੰ ਨਾ ਕਿਹਾ ਹੁੰਦਾ ਤਾਂ ਮੈਂ ਸ਼ਾਇਦ ਇਹਦਾ ਨੋਟਿਸ ਵੀ ਨਾ ਲੈਂਦਾ, ਕਿਉਂਕਿ ਮੈਨੂੰ ਇੱਕ ਗੱਲ ਜਿਹੜੀ ਹੈ ਉਹ ਕਈ ਵਾਰੀ ਥੋੜ੍ਹਾ ਜਿਹਾ ਦੁੱਖ ਵੀ ਦਿੰਦੀ ਹੈ ਆਪਣੇ ਵੀਰਾਂ ਭੈਣਾਂ ਦੇ ਹਵਾਲੇ ਨਾਲ ਜੀ ਕਿ ਅਸੀਂ ਹਰ ਸਿਚੁਏਸ਼ਨ ਤੇ ਰਿਐਕਟ ਕਰਦੇ ਹਾਂ, ਔਰ ਇਹ ਦੁਸ਼ਮਣ ਸਾਡਾ ਚੰਗੀ ਤਰ੍ਹਾਂ ਜਾਣਦਾ ਜੀ ਜੀ, ਜਿਨ੍ਹਾਂ ਨੇ ਇਹ ਉਹਨਾਂ ਨੂੰ ਸਲਾਹ ਦਿੱਤੀ ਕਿ ਭਾਈ ਇਹ ਇੱਕਦਮ ਹਿੱਟ ਹੋਏਗੀ ਕਿਉਂਕਿ ਸਿੱਖ ਰਿਐਕਟ ਕਰਨਗੇ। ਸੋ ਉਹਨਾਂ ਨੂੰ ਆਲਰੇਡੀ ਸਾਡਾ ਜਿਹੜਾ ਇੱਕ ਕਲੈਕਟਿਵ ਕੰਮ ਕਰਨ ਦਾ ਢੰਗ ਹੈ ਜਾਂ ਸਾਡਾ ਸੋਚਣ ਦਾ ਢੰਗ ਹੈ, ਦੁਸ਼ਮਣ ਸਾਡਾ ਜਾਣਦਾ ਹੈ ਵੀ ਜਦੋਂ ਮਰਜ਼ੀ ਉਹ ਸਾਨੂੰ ਭੜਕਾਟ ਵਾਲੇ ਕੋਈ ਵੀ, ਕਦੇ ਉਹ ਭੇਖ ਬਣਾ ਲਓ ਕਿਸੇ ਦਾ, ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰ ਦਿਓ, ਕਿਤੇ ਹੋਰ ਕਰ ਦਿਓ। ਹੁਣ ਆ ਫਿਲਮ ਦੇ ਨਾਂ ਥੱਲੇ ਇੱਕ ਥਰਡ ਰੇਟ ਜਿਹੜਾ ਗਾਰਬੇਜ ਕ੍ਰੀਏਟ ਕੀਤੀ ਹੈ। ਪਰ ਕਿਉਂਕਿ ਹੁਣ ਸਾਡਾ ਸੁਭਾਅ ਵੀ ਹੈ, ਕੁਝ ਸਾਡੇ ਜਜ਼ਬਾਤ ਵੀ ਨੇ, ਦੁਸ਼ਮਣ ਇਸ ਨੂੰ ਸਮਝਦਾ। ਸੋ ਇਸ ਨੂੰ ਹੁਣ ਕਿਉਂਕਿ ਮੇਰੇ ਵੀਰ ਭੈਣਾਂ ਨੇ ਮਾਣ ਕੀਤਾ ਹੈ ਤੇ ਮੈਂ ਜ਼ਰੂਰ ਥੋੜ੍ਹਾ ਜਿਹਾ ਉਸ ਨੂੰ ਜਿਹੜਾ ਉਸ ਦਾ ਐਨਾਲਿਸਿਸ ਜ਼ਰੂਰ ਕਰਾਂਗਾ ਜੀ। ਪਹਿਲੀ ਗੱਲ ਤਾਂ ਇਸ ਨੂੰ ਨਰੇਟ ਕਰ ਰਿਹਾ ਹੈ ਜਾਂ ਇਸ ਦਾ ਜਿਹੜਾ ਵੀ ਪ੍ਰੋਡਿਊਸਰ ਜਾਂ ਦੂਜਾ ਉਹਦਾ ਨਾਂ ਸ਼ੇਖਰ ਕਪੂਰ ਹੈ ਜੀ। ਹੁਣ ਕਈ ਵਾਰ ਜਦੋਂ ਅਸੀਂ ਆਪਣੇ ਪੰਜਾਬੀ ਹਿੰਦੂ ਵੀਰਾਂ ਭੈਣਾਂ ਦੇ ਹਵਾਲੇ ਨਾਲ ਕੋਈ ਗੱਲ ਕਹਿੰਦੇ ਹਾਂ ਤਾਂ ਫਿਰ ਜਿਹੜੇ ਥੋੜ੍ਹੇ ਜਿਹੇ ਸਚਿਆਰੇ ਨੇ ਉਹਨਾਂ 'ਚੋਂ ਵੀ ਉਹਨਾਂ ਨੂੰ ਉਹ ਇਹ ਕਹਿਣ ਲੱਗ ਜਾਂਦੇ ਨੇ ਜੀ ਕਿ ਅਸੀਂ ਕੋਈ ਬਾਇਸਡ ਗੱਲ ਕਰਦੇ ਹਾਂ ਜੀ। ਹੁਣ ਸ਼ਾਇਦ ਕੋਈ ਬੰਗਾਲੀ, ਕੋਈ ਆਂਧਰਾਈਟ, ਕੋਈ ਮਦਰਾਸੀ, ਕੋਈ ਕੇਰਲਾਈਟ ਇਸ ਕਿਸਮ ਦਾ ਝੂਠ ਨੂੰ ਵੀ ਬੈਲੈਂਸ ਕਰਨ ਦੇ ਲਈ ਥੋੜ੍ਹਾ ਬਹੁਤ ਕੋਈ ਸੱਚ ਦਾ ਸਹਾਰਾ ਲੈਂਦਾ। ਪਰ ਜਦੋਂ ਰਿਮੋਟ ਵੀ ਔਰ ਕੈਮਰਾ ਵੀ ਔਰ ਆਵਾਜ਼ ਵੀ ਇੱਕ ਪੰਜਾਬੀ ਹਿੰਦੂ ਦੇ ਹੱਥ 'ਚ ਹੋਏ ਤੇ ਇਸ਼ੂ ਸਿੱਖਾਂ ਦਾ ਹੋਏ, ਜੂਨ 84 ਦਾ ਘੱਲੂਘਾਰਾ ਹੋਏ, ਸੰਤ ਭਿੰਡਰਾਂ ਵਾਲਿਆਂ ਦਾ ਹੋਏ, ਤੇ ਫਿਰ ਤੁਸੀਂ ਕਿਸ ਕਿਸਮ ਦਾ ਇਨਸਾਫ ਇਹਨਾਂ ਤੋਂ ਐਕਸਪੈਕਟ ਕਰ ਸਕਦੇ ਹੋ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਡਿਨਾਈ ਕੀਤਾ, ਜਿਹੜੇ ਪੰਜਾਬੀ ਤੋਂ ਹੀ ਇਨਕਾਰੀ ਹੋਏ ਨੇ, ਜਿਨ੍ਹਾਂ ਦੀ ਜਿਹੜੀ ਵਫਾ ਹੈ ਉਹ ਪੰਜਾਬ ਤੋਂ ਬਾਹਰ ਲਾਈ ਕਰਦੀ ਹੈ ਜੀ। ਸੋ ਉਹਦੇ 'ਚੋਂ ਨੇ ਉਹਦੀ ਜਿਹੜੀ ਸਾਰੀ ਕਹਾਣੀ ਹੈ, ਉਹਦਾ ਨਾਂ ਪ੍ਰੋਗਰਾਮ ਦਾ ਕਿਉਂਕਿ ਪ੍ਰਧਾਨ ਮੰਤਰੀ ਹੈ, ਇਹ ਚਾਲੂ ਜਿਹੀ ਕਹਾਣੀ ਹੈ। ਸੰਤ ਭਿੰਡਰਾਂ ਵਾਲਿਆਂ ਦੀ ਐਮਰਜੈਂਸ ਨੂੰ ਜਾਂ ਉਹਨਾਂ ਦੇ ਉਭਾਰ ਨੂੰ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਦੇ ਨਾਲ ਜੋੜ ਕੇ ਦਿਖਾਇਆ ਗਿਆ ਜੀ। ਉਸ ਦੀ ਜਿਹੜੀ ਬੈਕਗਰਾਉਂਡ ਜਾਂ ਜਿਹਨੂੰ ਪ੍ਰਿਸ਼ਠ ਭੂਮੀ ਕਿਹਾ ਜਾਂਦਾ ਹੈ ਉਹ ਇਹ ਦੱਸੀ ਗਈ ਕਿ ਜੀ ਇਹ ਜਦੋਂ ਐਮਰਜੈਂਸੀ ਦੇ ਦੌਰਾਨ ਐਮਰਜੈਂਸੀ ਟੁੱਟੀ, ਚੋਣਾਂ ਹੋਈਆਂ ਔਰ ਇੰਦਰਾ ਗਾਂਧੀ ਦੀ ਪਾਰਟੀ ਬੜੀ ਬੁਰੀ ਤਰ੍ਹਾਂ ਹਾਰੀ, ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਬਣੀ, ਦਿੱਲੀ ਦੇ ਵਿੱਚ ਮੁਰਾਰਜੀ ਦੇਸਾਈ ਔਰ ਅਕਾਲੀ ਜਿਹੜੇ ਨੇ ਉਹ ਜੁਆਇੰਟ ਕੋਲੀਸ਼ਨ 'ਚ ਆਏ ਤੇ ਕਾਂਗਰਸ ਨੇ ਸੋਚਿਆ ਕਿ ਜੇ ਅਸੀਂ ਅਕਾਲੀਆਂ ਨੂੰ ਥੱਲੇ ਲਾਉਣ ਦੇ ਲਈ ਕੋਈ ਐਸੀ ਗੱਲ ਕਰੀਏ ਜਿਹਦੇ ਨਾਲ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਡੀਥਰੋਨ ਕੀਤਾ ਜਾ ਸਕੇ। ਹੁਣ ਇਸ ਤੋਂ ਇਹ ਇੱਕ ਉਹਨਾਂ ਨੇ ਹਾਈਪੋਥੇਸਿਸ ਬਿਲਡ ਕਰਕੇ ਇਸ ਦੇ ਉੱਤੇ ਕਹਾਣੀ ਦੀ ਸ਼ੁਰੂਆਤ ਕੀਤੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਤਾਂ ਅਕਾਲੀਆਂ ਨੂੰ ਸੱਤਾ ਤੋਂ ਲਾਹਣ ਦੀ ਗੱਲ ਇਵੇਂ ਕੀਤੀ ਜਾ ਰਹੀ ਹੈ ਜਿਵੇਂ ਕਿ ਅਕਾਲੀਆਂ ਨੂੰ ਪੰਥ ਦਾ ਬੜਾ ਹੇਜ ਹੋਏ ਔਰ ਅਕਾਲੀ ਜਿਹੜੇ ਨੇ ਉਹ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਮੁਸਲਿਮ ਲੀਗ ਦੀ ਤਰ੍ਹਾਂ ਕੋਈ ਆਪਣਾ ਨੇਸ਼ਨ ਬਣਾਉਣ ਦੇ ਲਈ ਜੂਝ ਰਹੇ ਹੁੰਦੇ ਜਾਂ ਜੂਝ ਰਹੇ ਹੋਣ। ਸੋ ਜ਼ਾਹਰ ਹੈ ਵੀ ਇਹ ਤਾਂ ਇਸ ਕਹਾਣੀ ਦਾ ਆਪਣਾ ਹੀ ਜਿਹੜਾ ਹੱਕ ਹੈ ਜਾਂ ਜਿਹੜਾ ਉਸ ਦਾ ਪਲਾਟ ਹੈ ਉਹ ਇਸ ਗੱਲ ਨੂੰ ਐਕਸਪੋਜ਼ ਕਰਦਾ। ਉਹ ਕਹਿੰਦੇ ਨੇ ਜੀ ਅਕਾਲੀਆਂ ਦੇ ਨਾਲ ਸਮਝੌਤਾ ਹੋ ਗਿਆ, ਸਮਝੌਤਾ ਕਰ ਲਿਆ, ਪਰ ਕਿਉਂਕਿ ਭਿੰਡਰਾਂ ਵਾਲੇ ਜਿਹੜੇ ਨੇ ਉਹ ਅੜੀਅਲ ਸੁਭਾਅ ਦੇ ਸੀ, ਉਹ ਸਮਝੌਤੇ ਨੂੰ ਨਹੀਂ ਮੰਨੇ। ਹੁਣ ਉਹ ਕਿਉਂ ਜੇ ਪੰਥ ਦੇ ਹਿਤੈਸ਼ੀ ਸੀ ਜਿਨ੍ਹਾਂ ਨੇ ਅਰਦਾਸ ਕੀਤੀ ਹੋਈ ਆਨੰਦਪੁਰ ਦੇ ਮਤੇ ਦੀ ਅਕਾਲ ਤਖਤ ਦੇ ਸਾਹਮਣੇ ਤੇ 1.5 ਦਰਜਨ ਤੋਂ ਜ਼ਿਆਦਾ ਖੁਫੀਆ ਮੀਟਿੰਗਾਂ ਕੀਤੀਆਂ ਹੋਣ ਸਰਕਾਰੀ ਅਧਿਕਾਰੀਆਂ ਦੇ ਨਾਲ, ਦਿੱਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਕਈ ਵਾਰੀ 에ਅਰਪੋਰਟ ਲੌਂਜਸ ਦੇ ਉੱਤੇ। ਸੋ ਉਹ ਤਾਂ ਪਹਿਲਾਂ ਤੋਂ ਹੀ ਰਲੇ ਹੋਏ ਨੇ, ਇਹ ਨਹੀਂ ਕਿ 77-78 ਚ ਰਲੇ। ਮਾਸਟਰ ਤਾਰਾ ਸਿੰਘ ਦੇ ਵੇਲੇ ਤੱਕ ਫਿਰ ਵੀ ਕੋਈ ਦਮਖਮ ਸੀ ਅਕਾਲੀਆਂ 'ਚ, ਭਾਵੇਂ ਉਦੋਂ ਵੀ ਇਮੋਸ਼ਨਲ ਬਲੈਕਮੇਲ ਹੋ ਜਾਂਦੇ ਸੀ, ਲੇਕਿਨ ਉਸ ਤੋਂ ਬਾਅਦ ਤਾਂ ਜਦੋਂ ਤੋਂ ਪਾਵਰ ਸੰਤ ਫਤਿਹ ਸਿੰਘ ਨੂੰ ਇਹਨਾਂ ਨੇ ਦਿੱਤੀ ਪੰਜਾਬ ਦੇ ਵਿੱਚ,
ਅਕਾਲੀਆਂ ਨੇ ਤਾਂ ਇਹਨਾਂ ਦੀ ਖੇਡ ਖੇਡੀ ਹੈ। ਸਿਰਫ ਇੱਕ ਐਮਰਜੈਂਸੀ ਉਹਦੀ ਐਕਸੈਪਸ਼ਨ ਹੈ ਕਿ ਐਮਰਜੈਂਸੀ ਦੇ ਦੌਰਾਨ ਜ਼ਰੂਰ ਮੋਰਚਾ ਅਕਾਲੀਆਂ ਨੇ ਲਾਇਆ ਔਰ ਜਿਸ ਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ। ਪਰ ਕੁੱਲ ਮਿਲਾ ਕੇ ਅਕਾਲੀ ਉਹ ਟੌੜਾ ਹੋਏ, ਉਹ ਬਾਦਲ ਹੋਏ, ਤਲਵੰਡੀ ਹੋਏ, ਬਰਨਾਲਾ ਹੋਏ, ਬਲਵੰਤ ਸਿੰਘ ਹੋਏ, ਲੌਂਗੋਵਾਲ ਹੋਏ ਔਰ ਬਾਅਦ ਦੀਆਂ ਸਬਸੀਕੁਐਂਟ ਘਟਨਾਵਾਂ ਦੱਸਦੀਆਂ ਨੇ ਕਿ ਕਿਵੇਂ ਜੂਨ 84 ਦੇ ਵਿੱਚ ਉਹ ਸਰਕਾਰ ਦੇ ਨਾਲ ਰਲੇ ਹੋਏ ਸੀ ਜਦੋਂ ਹਮਲਾ ਹੋਇਆ ਜੀ, ਕਿਵੇਂ ਫੌਜ ਨੇ ਉਹਨਾਂ ਨੂੰ ਸੇਫ ਬਾਹਰ ਕੱਢੇ ਔਰ ਉਸ ਤੋਂ ਬਾਅਦ ਕਿਵੇਂ ਲੌਂਗੋਵਾਲ ਨੇ ਰਾਜੀਵ ਗਾਂਧੀ ਦੇ ਨਾਲ ਹੀ ਸਮਝੌਤਾ ਕੀਤਾ ਜੀ। ਬਲਵੰਤ ਸਿੰਘ ਹੋਏ, ਬਰਨਾਲਾ ਹੋਏ, ਉਹ ਚੀਫ ਮਿਨਿਸਟਰ ਬਣੇ। ਸੋ ਕਿਹੜੇ ਪਾਸਿਓਂ ਅਕਾਲੀ ਜਿਹੜੇ ਨੇ ਉਹ ਲਾਇਲ ਨੇ ਪੰਥ ਦੇ ਤੇ ਉਹਨਾਂ ਨੂੰ ਕਿਸੇ ਐਂਟਾਈ ਪੰਥ ਦੀ ਲੋੜ ਪੈ ਗਈ ਕਿ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਉਭਾਰਿਆ ਜੀ। ਦੂਸਰੀ ਗੱਲ ਜਿਹੜੀ ਜੇ ਇਸ ਕਹਾਣੀ ਨੂੰ ਹੀ ਤੁਸੀਂ ਫਰਦਰ ਪ੍ਰੂਵ ਕਰਦੇ ਹੋ ਕਿ 1977 ਦੇ ਵਿੱਚ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਨੇ ਉਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਉਹ ਸਰੀਰ ਛੱਡਦੇ। ਹਾਲਾਂਕਿ ਮੈਨੂੰ ਹਮੇਸ਼ਾ ਹੀ ਇਹ ਰਿਹਾ ਹੈ ਕਿ ਵੀ ਇਹ ਜਿਹੜਾ ਐਕਸੀਡੈਂਟ ਨਹੀਂ ਸੀ, ਇਹ ਟਰੱਕ ਵਿੱਚ ਮਾਰਿਆ ਗਿਆ ਔਰ ਉਹਨਾਂ ਦਾ ਜਿਹੜਾ ਉਹ ਮਰਡਰ ਕੀਤਾ ਗਿਆ। ਉਹਦਾ ਰੀਜ਼ਨ ਹੈ ਜੀ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ 1675 ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਜੀ, 1975 ਦੇ ਵਿੱਚ ਉਹਨਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸੀ। ਐਮਰਜੈਂਸੀ ਲੱਗੀ ਹੋਈ ਸੀ ਹਿੰਦੁਸਤਾਨ 'ਚ। ਪੰਜਾਬ 'ਚੋਂ ਗਿਆਨੀ ਜ਼ੈਲ ਸਿੰਘ ਜਿਵੇਂ ਕਿ ਉਹ ਡਰਾਮੇਬਾਜ਼ ਸੀ, ਉਹਨੇ ਕਿਹਾ ਜੀ ਅਸੀਂ ਅਨੰਦਪੁਰ ਸਾਹਿਬ ਤੋਂ ਸੀਸਗੰਜ ਦਿੱਲੀ ਤੱਕ ਇੱਕ ਜਲੂਸ ਕੱਢਾਂਗੇ ਜਿਸ ਰਸਤੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੁਰ ਕੇ ਅਨੰਦਪੁਰ ਸਾਹਿਬ ਤੋਂ ਦਿੱਲੀ ਗਏ ਸੀ। ਉੱਥੇ ਬੜਾ ਵੱਡਾ ਇਕੱਠ ਹੋਇਆ, ਇੰਦਰਾ ਗਾਂਧੀ ਆਈ। ਹੁਣ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਟਕਸਾਲ ਦੇ ਮੁਖੀ ਸੀ। ਉਹਨਾਂ ਨੇ ਉਸ ਦੀਵਾਨ ਦੇ ਵਿੱਚ ਪਹਿਲਾਂ ਤਾਂ ਜਦੋਂ ਇੰਦਰਾ ਗਾਂਧੀ ਆਈ, ਜਿਹੜੇ ਸਾਰੇ ਉੱਥੇ ਅੱਜ ਮਨਜੀਤ ਸਿੰਘ ਜੀਕੇ ਦਾ ਪਿਓ, ਉਦੋਂ ਸੰਤੋਖ ਸਿੰਘ ਤੇ ਸਾਰੇ ਦੁਮ ਛੱਲੇ ਜੇ ਇਹ ਖਲੋ ਗਏ। ਪਹਿਲਾਂ ਤਾਂ ਸੰਤਾਂ ਨੇ ਇਹਨਾਂ ਨੂੰ ਝਾੜਿਆ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਹੀਂ ਹੈ। ਫਿਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬੀਬੀ ਇਹ ਯਾਦ ਰੱਖ ਵੀ ਕਦੇ ਤੇਰੇ ਪੂਰਵਜ ਆਏ ਸੀ ਇੱਥੇ ਤਿਲਕ ਜੰਜੂ ਦੇ ਲਈ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਤੁਹਾਨੂੰ ਇਹ ਰਾਜ ਭਾਗ ਮਿਲਿਆ ਜੀ। ਤੇ ਜਿਹੜੇ ਰਾਜ ਲੈ ਕੇ ਦੇ ਸਕਦੇ ਨੇ ਉਹ ਰਾਜ ਖੋ ਵੀ ਸਕਦੇ ਨੇ ਜੀ। ਬਿਲਕੁਲ, ਕਿਉਂਕਿ ਐਮਰਜੈਂਸੀ ਦੇ ਖਿਲਾਫ ਮੋਰਚਾ ਵੀ ਚੱਲ ਰਿਹਾ ਸੀ ਔਰ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਪੰਜਾਬ 'ਚ ਘੱਟੋ ਘੱਟ 45 ਤੋਂ 50 ਤੱਕ ਜਲੂਸ ਐਮਰਜੈਂਸੀ ਦੇ ਖਿਲਾਫ ਕੱਢੇ ਸਨ। ਸੋ ਹੁਣ ਇਹ ਕਿਹੜੀ ਥਿਊਰੀ ਸਾਬਤ ਕਰਦੀ ਹੈ ਕਿ ਜੇ ਸੰਤ ਕਰਤਾਰ ਸਿੰਘ ਪਿੰਡਾਂ ਵਾਲੇ ਜੀ ਐਮਰਜੈਂਸੀ ਦੇ ਖਿਲਾਫ ਜਲੂਸ ਕੱਢਦੇ ਨੇ, ਵਲੰਟੀਅਰ ਦਿੰਦੇ ਨੇ, ਇੰਦਰਾ ਗਾਂਧੀ ਨੂੰ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਪ੍ਰੈਜ਼ੈਂਸ ਚੈਲੰਜ ਕਰਦੇ ਨੇ ਤੇ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜਿਹੜੇ ਆ ਉਹਨਾਂ ਨੂੰ ਕਾਂਗਰਸ ਗਰੂਮ ਕਰਦੀ ਜੀ। ਹੁਣ 1977 ਦੇ ਵਿੱਚ ਜਿਹੜੇ ਸੰਤ ਕਰਤਾਰ ਸਿੰਘ ਪਿੰਡਾਂ ਵਾਲੇ ਚੜ੍ਹਾਈ ਕਰਦੇ ਨੇ ਐਕਸੀਡੈਂਟ ਤੇ ਰਾਹੀਂ ਜੀ, ਇਮੀਡੀਏਟ ਬਾਅਦ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਉਸੇ ਕੰਮ ਨੂੰ ਸ਼ੁਰੂ ਕਰਦੇ ਨੇ। ਸੰਤ ਕਰਤਾਰ ਸਿੰਘ ਪਿੰਡਾਂ ਵਾਲਿਆਂ ਨੇ ਨਰਕਧਾਰੀਆਂ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਸੀ ਜੀ ਔਰ ਸੰਤ ਕਰਤਾਰ ਸਿੰਘ ਪਿੰਡਾਂ ਵਾਲਿਆਂ ਦੀ ਲਾਈਨ ਦੇ ਉੱਤੇ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਔਰ ਡਿਸਟ੍ਰਿਕਟ ਅੰਮ੍ਰਿਤਸਰ ਜਿੱਥੇ ਕਿ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹੈੱਡਕੁਆਟਰ ਸੀ ਦਮਦਮੀ ਟਕਸਾਲ ਦਾ ਜੀ, ਉੱਥੇ ਉਹਨਾਂ ਨੇ ਇਹਨਾਂ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ। ਸੋ ਜ਼ਾਹਰ ਹੈ ਵੀ ਕਿਹੜੇ ਵੇਲੇ ਜ਼ੈਲ ਸਿੰਘ ਤੇ ਸੰਜੇ ਗਾਂਧੀ ਨੇ ਬਿਲਟ ਕੀਤਾ ਜਰਨੈਲ ਸਿੰਘ ਹੋਰਾਂ ਨੂੰ। ਜਦੋਂ ਐਮਰਜੈਂਸੀ ਸੀ ਉਦੋਂ ਤਾਂ ਸੰਤ ਕਰਤਾਰ ਸਿੰਘ ਪਿੰਡਾਂ ਵਾਲੇ ਸੀ ਔਰ ਇੱਕਦਮ ਬਾਅਦ ਉਹਨਾਂ ਨੇ ਟੇਕ ਓਵਰ ਕਰ ਲਿਆ ਸੰਤਾਂ ਨੇ ਜੀ। ਔਰ 13 ਅਪ੍ਰੈਲ 1978 ਨੂੰ ਜਿਹੜਾ ਉਹ ਅੰਮ੍ਰਿਤਸਰ ਕਾਂਡ ਹੁੰਦਾ ਜਦੋਂ ਨਰਕਧਾਰੀ 13 ਸਿੰਘਾਂ ਨੂੰ ਸ਼ਹੀਦ ਕਰਦੇ ਨੇ। ਸੋ ਇਹ ਸਾਰੀ ਫਿਰ ਇਹਨਾਂ ਦਾ ਇਹ ਕਹਿਣਾ ਕਿ ਜੀ 3 ਪਾਰਲੀਮੈਂਟਰੀ ਹਲਕਿਆਂ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਨੇ ਪ੍ਰਚਾਰ ਕੀਤਾ ਕਾਂਗਰਸ ਕੈਂਡੀਡੇਟਸ ਦੇ ਹੱਕ। ਉਹ ਇਹਨਾਂ ਦੀ ਇਹ ਕੋਈ ਪਰੰਪਰਾ ਨਹੀਂ ਹੈ ਬਾਹਰ ਜਾ ਕੇ ਵਿਦਿਆਰਥੀਆਂ ਨੂੰ ਵਿਦਿਨ ਡੇਰਾ ਜਾਂ ਜਦੋਂ ਇਹਨੂੰ ਮੂਵਿੰਗ ਯੂਨੀਵਰਸਿਟੀ ਕਹਿੰਦੇ ਨੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਜਿਹੜੀ ਹੈ ਟਕਸਾਲ ਸੰਥਿਆ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਜੀ। ਔਰ ਕਿਤੇ ਵੀ ਇਲੈਕਸ਼ਨਾਂ ਦੇ ਵਿੱਚ ਜਾਂ ਕੋਈ ਪਿਕਚਰ ਕੋਈ ਸਬੂਤ ਕਿਤੇ ਵੀ ਸੰਤ ਪਿੰਡਾਂ ਵਾਲਿਆਂ ਨੇ ਕਿਸੇ ਚੋਣ ਜਲਸੇ ਨੂੰ ਸੰਬੋਧਨ ਕੀਤਾ ਹੋਏ। ਇਹ ਗੁਰਦੁਆਰਾ ਸਾਹਿਬਾਂ 'ਚ ਕਥਾ ਕਰਦੇ ਨੇ, ਇਹ ਇਸ ਤਰ੍ਹਾਂ ਚੋਣ ਜਲਸਿਆਂ ਵਾਲਾ ਕੰਮ ਨਹੀਂ ਹੈ। ਔਰ ਇਸ ਝੂਠ ਨੂੰ ਜਿਹੜਾ ਪੂਰਾ ਬਿਲਟ ਕੀਤਾ ਸ਼ੁਰੂ ਤੋਂ ਹੀ ਇਹ ਕਹਿਣ ਦਾ ਯਤਨ ਕੀਤਾ ਗਿਆ। ਕਈਆਂ ਨੇ ਪਹਿਲਾਂ ਵੀ ਕਿਹਾ ਜੀ ਇਹ ਤਾਂ ਇੱਕ ਜਿੰਨ ਦੀ ਤਰ੍ਹਾਂ ਸੀ, ਉਹਨਾਂ ਨੇ ਕਾਂਗਰਸ ਨੇ ਪੈਦਾ ਕੀਤਾ, ਫਿਰ ਉਹ ਬੋਟਲ 'ਚ ਵਾਪਸ ਨਹੀਂ ਆਇਆ। ਫਰੈਂਕਨਸਟਾਈਨ ਉਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਉਹ ਕਹਿਣ ਦਾ ਯਤਨ ਕੀਤਾ। ਸੋ ਇਹ ਸਾਰੀ ਜਿਹੜਾ ਇਹ ਝੂਠ ਹੈ ਇਹ ਇੱਥੋਂ ਬਿਲਟ ਕੀਤਾ। ਤੇ ਅਗਲੇ ਨੁਕਤੇ ਕੀ ਨੇ ਫਿਰ ਅਸੀਂ ਦੁਬਾਰਾ ਅਗਲੇ ਜਿਹੜੀ ਇਹ ਸੈਕੰਡ ਸੈਗਮੈਂਟ 'ਚ ਨੂੰ ਡਿਸਕਸ ਕਰਦੇ ਹਾਂ ਜੀ। ਵੀਅਰਸ ਤੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।